ਬੈਠਾ ਸਾਂ, ਗਰਮੀਆਂ ਦੇ ਦਿਹਾੜੇ ਸਨ ਤੇ ਮੈਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆ ਜਾਂਦੀ ਤੇ ਅਗਲਾ ਬੋਲਣ ਵਾਲਾ ਮੈਨੂੰ ਆਂਦਾ ਘੁੰਮਣ ਸਾਹਿਬ ਆਈ ਲਵ ਯੂ। ਤੇ ਮੈਨੂੰ ਨਹੀਂ ਪਤਾ ਉਹ ਕੌਣ ਬੰਦਾ ਹੈ ਤੇ ਫੌਰੀ ਤੌਰ ਤੇ ਮੈਂ ਉਹਨੂੰ ਅਗਵਾ ਛੱਡਣਾ ਆਈ ਲਵ ਯੂ ਟੂ। ਤੇ ਅਗਲੇ ਉਹਦੇ ਲਫ਼ਜ਼ ਭਾਈ ਰਾਸ਼ਦ ਉਹ ਆਖਣ ਲੱਗਾ ਕਿ ਮੈਂ ਇੱਕ ਮਜ਼ਦੂਰ ਆਦਮੀ ਹਾਂ, ਬਿਮਾਰ ਬੰਦਾ ਵਾਂ, 20 ਸਾਲ ਤੋਂ ਮੈਂ ਮੰਜੀ ਤੇ ਹਾਂ, ਉਂਝ ਲੰਮਾ ਪਿਆ, ਮੈਂ ਤੁਹਾਡੀਆਂ ਵੀਡੀਓ ਬੜੀਆਂ ਸੁਣਨਾ। ਮੈਂ ਜਦੋਂ ਉਹਦੀ ਗੱਲ ਸੁਣੀ ਨਾ ਤੇ ਮੈਂ ਕਿਹਾ ਤੁਸੀਂ ਮਜ਼ਦੂਰ ਕਿਵੇਂ ਹੋ? ਉਸ ਆਖਿਆ ਕੋਈ ਗੱਲਾਂ ਨੇ ਉਹ ਫੋਨ ਤੇ ਨਹੀਂ ਹੋਣੀਆਂ, ਕਾਸ਼ ਮੈਂ ਆ ਸਕਦਾ ਹੁੰਦਾ ਤੇ ਜਿੰਨਾ ਮੈਂ ਤੁਹਾਨੂੰ ਪਸੰਦ ਕਰਨਾ ਮੈਂ ਤੁਹਾਡੇ ਕੋਲ ਆਪ ਚੱਲ ਕੇ ਆਉਂਦਾ, ਲੇਕਿਨ ਮੈਂ ਆ ਨਹੀਂ ਸਕਦਾ। ਜਦੋਂ ਉਹਨੇ ਇਹ ਗੱਲ ਕੀਤੀ ਤੇ ਮੈਂ ਕਿਹਾ ਜੇ ਤੂੰ ਨਹੀਂ ਆ ਸਕਦਾ ਤੇ ਮੈਂ ਫਿਰ ਆਪ ਆ ਜਾਣਾ। ਹੈਰਾਨ ਹੋ ਕੇ ਤੇ ਆਖਣ ਲੱਗਾ ਤੁਸੀਂ ਮੇਰੇ ਕੋਲ ਆਓ ਦੇ। ਮੈਨੂੰ ਤੇ ਮੇਰੇ ਰਿਸ਼ਤੇ ਸੱਚੀ ਮੁਝ ਆਖਣ ਲੱਗਾ ਮੈਨੂੰ ਮੇਰੇ ਰਿਸ਼ਤੇਦਾਰ ਛੱਡ ਗਏ ਨੇ, ਮੈਨੂੰ ਤਾਂ ਕੋਈ ਗਲੀ ਮੁਹੱਲੇ 'ਚੋਂ ਮਿਲਣ ਨਹੀਂ ਆਉਂਦਾ, ਤੁਸੀਂ ਮੈਨੂੰ ਮਿਲਣ ਆਓ ਦੇ। ਮੈਂ ਆਵਾਂਗਾ। ਚਲੋ ਮੈਂ ਇਸ ਤਰ੍ਹਾਂ ਕੀਤਾ, ਮੋਟਰਸਾਈਕਲ ਨੂੰ ਕਿੱਕ ਮਾਰੀ ਤੇ ਮੈਂ ਟੁਰ ਗਿਆ। ਜਿਹੜੇ ਵੇਲੇ ਮੈਂ ਉਹਦੇ ਕੋਲ ਗਿਆ ਤੇ ਜਾ ਕੇ ਬਾਹਰੋਂ ਦਰਵਾਜ਼ਾ ਖੜਕਾਇਆ, ਪੁੱਛਿਆ ਕਿ ਵੀ ਐਸ ਨਾਂ ਦਾ ਬੰਦਾ, ਉਹਨਾਂ ਦੱਸਿਆ ਜੀ ਹੈ ਵੇ। ਮੈਂ ਮਜ਼ਦੂਰ ਹੈ, ਆਖਣ ਲੱਗੇ ਬਿਲਕੁਲ ਮਜ਼ਦੂਰ ਹੈ। ਘਰ ਦਾ ਪਤਾ ਕੀਤਾ, ਘਰ ਅਪੜਿਆ 10-15 ਫੁੱਟ ਦੂਰ, ਯਕੀਨ ਕਰੋ ਭੱਟੀ ਸਾਹਿਬ ਖਲੋ ਨਹੀਂ ਸੀ ਸਕਦਾ ਬੰਦਾ, ਉਹਦੇ ਕੋਲੋਂ ਇੰਨੀ ਬੋ ਆਉਂਦੀ ਸੀ, ਇੰਨੀ ਕੁ ਸਮੈਲ ਆਉਂਦੀ ਸੀ ਕਿ ਬੰਦਾ 10 ਫੁੱਟ ਦੂਰ ਹੀ ਨਹੀਂ ਸੀ ਖਲੋ ਸਕਦਾ। ਜਦੋਂ ਮੈਂ ਗਿਆ ਜਾ ਕੇ ਤੇ ਸਲਾਮ ਦੁਆ ਲਈ ਉਹਦੇ ਨਾਲ ਤੇ ਉਹਦੇ ਨਾਲ ਮੈਂ ਬਹਿ ਗਿਆ। ਜਿਹੜਾ ਬੰਦਾ 15 ਫੁੱਟ ਦੂਰ ਨਹੀਂ ਖਲੋ ਸਕਦਾ, ਇੰਨੀ ਬੋ ਆਉਂਦੀ ਹੋਵੇ, ਯਕੀਨ ਕਰੋ 2.5 ਘੰਟੇ ਇੰਜ ਉਹਦੇ ਕੰਨ ਨਾਲ ਕੰਨ ਲਾ ਕੇ ਤੇ ਉਹਦੀਆਂ ਗੱਲਾਂ ਸੁਣਦਾ ਵੀ ਰਿਹਾ, ਉਹਦੀਆਂ ਗੱਲਾਂ ਕਰਦਾ ਵੀ ਰਿਹਾ। ਉੱਠ ਤੇ ਉਹ ਸਕਦਾ ਹੀ ਨਹੀਂ ਨਾ, ਲੰਮਾ ਪਿਆ ਐ ਨਾਲ ਹੀ ਉਹ ਮੂੜਾ ਜਿਹਾ ਰੱਖ ਕੇ ਤੇ ਮੈਂ ਬਹਿ ਗਿਆ। 2.5 ਘੰਟੇ ਬੈਠਾ ਮੈਂ। ਚਲੋ ਸੂਰਤ ਹਾਲ ਉਹਦੀ ਵੇਖੀ, ਜੋ ਉਹਨੇ ਦੱਸਿਆ। ਮੈਂ ਉਹਨੂੰ ਪੁੱਛਿਆ ਵੀ ਇਹ ਮਾਮਲਾ ਕਿਵੇਂ ਬਣਿਆ। ਉਸ ਆਖਿਆ ਉਤਲਾ ਧੜ ਮੇਰਾ ਬਿਲਕੁਲ ਠੀਕ ਹੈ, ਥੱਲੜਾ ਧੜ ਮੇਰਾ ਮਜ਼ਦੂਰ ਇਸ ਵਾਸਤੇ ਵੀ ਕਿ ਸਕੂਲ ਪੜ੍ਹਦੇ ਸਾਂ 4ਵੀਂ-5ਵੀਂ ਦੇ ਵਿੱਚ ਤੇ ਪੀਪਾ ਪਾਣੀ ਦਾ ਨਾ ਟੀਨ, ਮਾਸਟਰ ਆਖਣ ਲੱਗੇ ਵੀ ਧੁੱਦਲ ਧੂੜ ਬੇਬਾ ਤੇ ਪਾਣੀ ਤਰੌਂਕੋ। ਤੇ ਉਸ ਆਖਿਆ ਮੈਂ ਪਾਣੀ ਤਰੌਂਕਣ ਲੱਗਾ, ਦੂਜੇ ਬੱਚੇ ਵੀ ਲੱਗੇ ਸਨ ਤੇ ਉਹ ਜਿਹੜੇ ਵੇਲੇ ਟੀਨ ਰੋੜਿਆ ਨਾ ਤੇ ਆਪਣੇ ਰੋੜੇ ਪਾਣੀ ਦੇ ਉੱਤੋਂ ਹੀ ਨਾ ਮੈਂ ਤਿਲਕ ਗਿਆ। ਇੱਕ ਲੱਤ ਮੇਰੀ ਇੱਧਰ ਨੂੰ ਹੋ ਗਈ ਤੇ ਇੱਕ ਲੱਤ ਇੱਧਰ, ਤੇ ਚੂਕਲਿਆਂ ਤੋਂ ਮੈਂ ਵਿੱਚੋਂ ਖਿਲਰ ਗਿਆ। ਉਸ ਆਖਿਆ ਮਾੜੇ ਘਰ ਦੇ ਲੋਕ ਹਾਂ ਅਸੀਂ, ਮੇਰੇ ਮਾਂ ਪਿਓ ਕੋਲ ਜਿੰਨੀ ਗੁੰਜਾਇਸ਼ ਹੈ ਸੀ ਉਹਨਾਂ ਮੇਰਾ ਇਲਾਜ ਮੁਆਵਜ਼ਾ ਕਰਾਇਆ, ਲੇਕਿਨ ਮੈਂ ਵੱਲ ਨਹੀਂ ਹੋ ਸਕਿਆ। ਬੜੇ ਬੜੇ ਹਸਪਤਾਲਾਂ 'ਚ ਖੜਿਆ ਪਰ ਜਿੰਨੇ ਜੋਗੇ ਸਾਂ ਉਨਾ ਹੀ ਕਰਨਾ ਸੀ ਤੇ ਮੇਰੇ ਉਹ ਚੂਕਲੇ ਜਿਹੜੇ ਜੋੜ ਨਿਕਲੇ ਨੇ ਨਾ ਉਹ ਠੀਕ ਨਾ ਹੋ ਸਕੇ। ਫਿਰ ਅੱਲਾ ਦੀ ਰਜ਼ਾ ਮੇਰੀ ਮਾਂ ਵੀ ਫੌਤ ਹੋ ਗਈ ਤੇ ਮੇਰਾ ਪਿਓ ਵੀ ਫੌਤ ਹੋ ਗਿਆ ਤੇ ਮੈਂ ਫਿਰ ਨਾ ਮਜ਼ਬੂਰ ਹਾਂ। ਸ਼ਾਦੀ ਸ਼ੁਦੀ ਫਿਰ ਕੀ ਹੋਣੀ ਸੀ, ਹੈ ਜੋ ਮੰਜੀ ਤੇ ਹਾਂ। 35 ਸਾਲ ਮੇਰੀ ਉਮਰ ਹੈ। ਗੱਲਬਾਤ ਉਹਦੀ ਮੈਂ ਸੁਣੀ, ਝਟ ਕਰੋ ਦੇ ਕੋਲ ਬੈਠਾ ਤੇ ਮੈਂ ਵਾਪਸ ਆ ਗਿਆ। 2.5 ਘੰਟੇ ਬਹਿ ਕੇ ਗੱਲਬਾਤ ਸੁਣ ਕੇ ਮੈਂ ਵਾਪਸ ਆ ਗਿਆ। ਦਿਹਾੜੇ ਨੰਗੇ 4। ਇੱਕ ਕੰਮ ਮੇਰਾ ਐਸਾ ਅੜਿਆ ਆਫ ਸਾਹਿਬ, ਕੰਮਾਂ 'ਚੋਂ ਕੰਮ ਵੀ ਕੋਈ ਨਹੀਂ ਤੇ 1.5-2 ਸਾਲ ਹੋ ਗਏ ਨੂੰ ਮੇਰਾ ਕੰਮ ਹੋਵੇ ਹੀ ਨਾ। ਕਈ ਕੰਮ ਐਸੇ ਹੁੰਦੇ ਨੇ ਬੰਦਾ ਆਂਦਾ ਯਾਰ ਇਹ ਕਿੱਡਾ ਕੰਮ ਹੈ, ਉਹ ਇੰਝ ਸੀ ਕਿ ਇਹ ਕਿੱਡਾ ਕੰਮ ਹੈ, ਤੇ ਕੋਈ 1.5 ਸਾਲ ਹੋ ਗਿਆ ਮੇਰਾ ਕੰਮ ਹੋਵੇ ਹੀ ਨਾ। ਮੈਂ ਯਾਰ ਕੈਸਾ ਕੰਮ ਅੜਿਆ, ਕੰਮ ਹੀ ਨਹੀਂ ਹੁੰਦਾ ਪਿਆ। ਦਿਹਾੜੇ 4-5 ਨੰਗੇ ਨਾ ਤੇ ਮੈਂ ਇਸ ਤਰ੍ਹਾਂ ਕੀਤਾ, ਇੱਥੇ ਚੌਹਾਨ ਵਾਲੇ ਨੇ, ਮੈਂ ਉਹ ਸੁਪਰ ਸਟੋਰ ਤੇ ਟੁਰ ਗਿਆ ਤੇ ਮੈਂ ਬੋਰੀ ਇੱਕ ਖੜੀ ਸੇਬੇ ਦੀ, ਉਹਨੂੰ ਮੈਂ ਕਿਹਾ ਯਾਰ 10 ਕਿਲੋ ਚੀਨੀ ਕਰ, 1 ਕਿਲੋ ਘਿਓ ਕਰ ਦੇ, ਕੋਈ ਦਾਲਾਂ ਕਰ ਦੇ, ਕੋਈ ਸਾਬਣ ਕਰ ਦੇ, ਕੋਈ ਆਟਾ ਪਾ ਦੇ, ਵਿੱਚ ਚੌਲ ਪਾ ਦੇ। ਇੱਕੋ ਬੋਰੀ, ਝੂਠ ਨਹੀਂ ਮਾਰਨ, ਚੰਗੀ ਭਰ ਕੇ ਨਾ ਮੂੰਹੋਂ ਮੂੰਹ ਉਹ ਸੇਬੇ ਨਾਲ ਤੂੰ ਬਣਾ ਕੇ ਉਹ ਬੋਰੀ ਰੱਖੀ। ਮੈਂ ਮੋਟਰਸਾਈਕਲ ਪਿੱਛੇ, ਸਿਰ ਤੇ ਹੈਲਮਟ ਪਾਇਆ ਤੇ ਮੈਂ ਫਿਰ ਟੁਰ ਜਾਣਾ ਉਹਦੇ ਕੋਲ। ਬੂਹਾ ਖੜਕਾਇਆ, ਬੱਚਾ ਇੱਕ ਛੋਟਾ ਜਿਹਾ ਨਿਕਲਿਆ ਬਾਹਰ। ਅੰਦਰ ਗਿਆ, ਭਤੀਜਾ ਸੀ ਉਹਦਾ। ਅੰਦਰ ਗਿਆ, ਬੋਰੀ ਮੋਢੇ ਤੇ ਚੁੱਕੀ, ਜਾ ਕੇ ਕੋਲ ਰੱਖੀ।
ਜਿਹੜੇ ਵੇਲੇ ਉਹਨੇ ਬੋਰੀ ਵੇਖੀ ਨਾ ਸਮਝ ਆ ਗਈ ਉਹਨੂੰ ਵੀ ਸੌਦਾ ਮੇਰੇ ਵਾਸਤੇ ਕੋਈ ਸ਼ੈ ਲੈ ਕੇ ਆਇਆ ਤੇ ਮੈਨੂੰ ਅੱਗੋਂ ਬੋਲ ਕੇ ਆਖ ਲਗਾ ਆਂਦਾ ਘੁੰਮਣ ਸਾਹਿਬ ਮੈਂ ਕੋ ਮੰਗਣ ਵਾਲਾ ਤੇ ਨਹੀਂ ਤੇ ਮੈਂ ਖੁਦਦਾਰੀ ਵੇਖੋ वाह वाह खुद ही ना बेच गरीबी में नाम पैदा कर नया जमाना नई सुबह शाम पैदा कर क्या बात है वाह वाह खुददारी उन्हें कहा घुमन साहब मैं मंगण वाला ते नहीं ते मैं तेन को मंगण वाला समझ के देना पे मैं ते तोहफा लैके आया आंदा फिर ठीक है साडी वीडियो दी वसातत दे नाल एक बड़ा अच्छा लैसन जांदा है अगर किसी दी तुसां हैल्प मदद करनी भी है ते ओदी अख च अख आके रुपया 100 ना दिओ अपना सिर झुका के ते उन्हें रुपया 100 दे वाह वाह बिल्कुल मैं को मंगण वाला समझ के देना पिया मैं तुझ तोहफा लैके आया यार आंदा चलो ठीक है बैठे वाह वाह कोई अद्धा पौना घंटा ਉਹਦੇ ਕੋਲ ਬਹਿ ਕੇ ਮਜ਼ੀਦ ਕੋ ਗੱਲਾਂ ਬਾਤਾਂ ਕੀਤੀਆਂ ਭਾਈ ਰਾਸ਼ਦ ਅੱਲਾ ਗਵਾਏ ਮਰਨ ਛੇ ਤੇ ਬੈਠਾ ਰੁਪਈਆ 5000 ਮੇਰੇ ਕੋਲ ਨੋਟ ਸੀ ਤੇ ਹਾਲਾਤ ਆਪਣੇ ਵੀ ਥੋੜੇ ਜਿਹੇ ਇੰਜੀ ਸਨ 5000 ਦਾ ਇੱਕੋ ਨੋਟ ਆਉਣ ਲੱਗਿਆ ਨਾ ਮੈਂ ਉਹਨੂੰ ਜੁੰਦੀ ਦਾ ਤੇ ਆਂਦਾ ਫੇਰ ਉਹੀ ਕੰਮ ਮੈਂ ਨਹੀਂ ਗਿਫਟ ਪਿਆ ਦੇਣਾ ਤੋਹਫਾ ਪਿਆ ਦੇਣਾ ਦੇ ਕੇ ਤੇ ਮੈਂ ਅਜੇ ਮੈਂ ਅੱਲਾ ਗਵਾਏ ਅਜੇ ਮੈਂ ਘਰ ਨਹੀਂ ਅਪੜਿਆ ਜਿਹੜਾ ਕੰਮ ਮੇਰਾ 1.5 ਸਾਲ ਤੋੜਿਆ ਸੀ ਮੈਨੂੰ ਫੋਨ ਆ ਗਿਆ ਤੁਹਾਡਾ ਕੰਮ क्या ਹੋ ਗਿਆ बात है वाह वाह ਅੱਲਾ ਆਂਦਾ ਹੋਣਾ ਤੂੰ ਮੇਰੇ ਤੇ ਸਾਨ ਚਾੜਨ ਖਲੋਈਆ ਉਰਾ ਮੈਂ ਤੇਰੇ ਬਦਲਾ ਦੇਣਾ ਮੈਂ ਰਹੀਮ ਦਾਤਾ ਤੇ ਮੈਂ ਵਾ ਤੂੰ ਕੀ ਉਹ ਬੰਦਾ ਕੌਣ ਜੰਮਿਆ ਕਿਸੇ ਨੂੰ ਦੇਣ ਵਾਲਾ ਯਾਰ ਹੈ ਜੇ ਕੋ ਰੋਜ਼ੀ ਦਾ ਦਾਤਾ ਸਵਾ ਅੱਲਾ ਤੂੰ कोई नहीं ਇੱਕ ਹੋਰ ਇੰਜ ਦਾ ਮਾਮਲਾ ਕੁਝ ਦਿਹਾੜਿਆਂ ਤੋਂ ਬਾਅਦ ਹੋਇਆ ਪੇਮੈਂਟ ਆਈ ਸੀ ਮੇਰੀ ਬਾਹਰੋਂ ਜਿਵੇਂ ਉਹ ਇੰਜ ਨਾ ਉਂਝ ਹੈ ਇਸ ਮੁਤਲਕ ਨਹੀਂ ਉਂਝ ਮੇਰੀ ਜ਼ਾਤੀ ਪੇਮੈਂਟ ਪੈਸੇ ਆਏ ਨੇ ਤੇ ਉਹ ਪਿਨ ਨੰਬਰ ਉਹ ਜਿਹੜਾ ਹੁੰਦਾ ਰੈਫਰੈਂਸ ਨੰਬਰ ਉਹ ਮੈਂ ਲੈ ਕੇ ਤੇ ਨੈਸ਼ਨਲ ਬੈਂਕ ਦੇ ਵਿੱਚ ਗਿਆ ਤੇ ਉਸਮਾਨ ਨਾਂ ਦਾ ਮੁੰਡਾ ਸੀ ਲੱਗਾ ਕੋਟਲੀ ਲਵਾਰਾਂ ਦਾ ਸੀ ਤੇ ਹੁਣ ਅੱਜ ਕੱਲ ਉਹ ਕੈਂਟ ਹੁੰਦਾ ਤੇ ਜਿਹੜੇ ਵੇਲੇ ਮੈਂ ਗਿਆ ਨਾ ਤੇ ਮੈਂ ਜਾ ਕੇ ਉਹਨੂੰ ਆਖਿਆ ਮੈਂ ਯਾਰ ਪੇਮੈਂਟ ਕੋਈ ਆਈ ਤੇ ਉਹਨੇ ਉਹ ਨੰਬਰ ਮਾਰਿਆ ਕੰਪਿਊਟਰ 'ਚ ਤੇ ਆਖਣ ਲੱਗਾ ਬਿਲਕੁਲ ਪੇਮੈਂਟ ਆਈ ਹੈ ਲੇਕਿਨ ਇੱਕ ਘੰਟਾ ਡੇਢ ਲੱਗਣਾ ਕੋਈ ਨਾ ਐਰਰ ਜਿਹਾ ਆਏ ਹੈ ਤੇ ਰਿਲੀਜ਼ ਹੋ ਜਾਏ ਕਿ ਘੰਟਾ ਡੇਢ ਲੱਗਣਾ 12-1 ਦਾ ਟਾਈਮ ਸੀ ਚੌਰ ਸਾਹਿਬ ਮੈਨੂੰ ਭੁੱਖ ਲੱਗੀ ਭੁੱਖ ਦਾ ਮੈਂ ਬੜਾ ਭੈੜਾ ਵਾਂ ਭਾਵੇਂ ਮੈਂ ਨਾ ਇੰਨੀ ਕਿ ਸ਼ਾਈ ਖਾਵਾਂ ਨਾ ਟਾਈਮ ਦੇ ਉੱਤੇ ਸਵੇਰੇ ਦੁਪਹਿਰ ਸ਼ਾਮ ਮੈਂ ਖਾਣਾ ਜ਼ਰੂਰ ਹੁੰਦਾ ਮੈਂ ਨਾ ਮਤਲਬ ਉਹ ਮੈਂ ਕਿਹਾ ਯਾਰ ਇੱਥੇ ਵੀ ਤੇ ਬਹਿ ਰਹਿਣਾ ਨਾ ਘੰਟਾ ਡੇਢ ਇੰਤਜ਼ਾਰ ਕਰਨਾ ਤੇ ਮੈਂ ਬਾਹਰ ਰੋਟੀ ਖਾ ਆਉਣਾ ਤੇ ਅੱਖ ਲਗਾ ਆਇਓ ਮਿਲ ਜੇਗੀ ਪੇਮੈਂਟ ਇਨਸ਼ਾਅੱਲਾ ਜਿਹੜੇ ਵੇਲੇ ਮੈਂ ਬਾਹਰ ਆਇਆ ਇੱਕ ਮਾੜੇ ਜਿਹੇ ਹੋਟਲ ਦੇ ਵਿੱਚ ਨਾ ਜਾ ਬੈਠਾ ਰੋਟੀ ਖਾਣ ਵਾਲਾ ਤੇ ਉਹ ਵੇਟਰ ਬੱਚਾ ਆਇਆ ਤੇ ਆ ਕੇ ਤੇ ਉਹਨੇ ਪੁੱਛਿਆ ਵੀ ਭਾਈ ਕੀ ਖਾਓਗੇ ਇਹ ਵੀ ਸ਼ਾਇਦ ਇਹ ਵੀ ਸ਼ਾਇਦ ਇਹ ਵੀ ਸ਼ਾਇਦ ਤੇ ਮੈਂ ਉਹਨੂੰ ਦੱਸਿਆ ਮੈਂ ਹਜ਼ਾਰ ਲੈ ਆਇਆ ਹੋਟਲ 'ਚ ਮਾੜਾ ਜਿਹਾ ਮੈਂ ਹੈ ਲੈ ਆਇਆ ਅਜੇ ਮੈਂ ਰੋਟੀ ਖਾਧੀ ਨਹੀਂ ਖਾਣ ਹੀ ਲੱਗਾ ਤੇ 2 ਬੰਦੇ ਆ ਗਏ ਕੋਈ ਜਨੂਬੀ ਪੰਜਾਬ ਦੇ ਸਨ ਤੇ ਸਾਡੇ ਵਾਲੇ ਇਲਾਕੇ 'ਚ ਨਾ ਬੜੇ ਮਜ਼ਦੂਰੀ ਕਰਨ ਵਾਸਤੇ ਉਹਨਾਂ ਇਲਾਕਿਆਂ ਦੇ ਜੀ ਆਉਂਦੇ ਨੇ बिल्कुल ਉਹਨਾਂ ਦੀ ਪਹਿਚਾਣ ਹੈ ਵੀ ਕਿ ਸ਼ਲਵਾਰਾਂ ਖੁੱਲੀਆਂ ਉਹ ਪਾਉਂਦੇ ਨੇ ਤੇ ਪਤਾ ਲੱਗ ਜਾਂਦਾ ਵੀ ਇਹ ਬੰਦੇ ਉਸ ਇਲਾਕੇ ਦੇ ਨੇ ਇੱਕ ਰਿਵਾਜ ਹੁੰਦਾ ਨਾ ਆਪਣੇ ਆਪਣੇ ਇਲਾਕੇ ਦਾ ਲਿਬਾਸ ਹੁੰਦਾ ਮਜ਼ਦੂਰ ਸਨ ਦੋਵੇਂ ਉਹ ਦੋਵੇਂ ਹੀ ਨਾ ਉਸੇ ਹੋਟਲ ਦੇ ਵਿੱਚ ਵੜ ਆਏ ਨੇ ਮੈਂ ਜਦੋਂ ਉਹਨਾਂ ਨੂੰ ਆਉਂਦਿਆਂ ਵੇਖਿਆ ਤੇ ਉਹ ਬਹਿ ਕੇ ਨਾ ਤੇ ਉਹਨਾਂ ਨੇ ਵੇਟਰ ਨੂੰ ਆਖਿਆ ਵੀ ਸਾਡੇ ਵਾਸਤੇ ਕੋਈ ਦਾਲ ਸਬਜ਼ੀ ਲਿਆ ਕੋਈ ਫੁਲਕੇ ਛੁਲਕੇ ਲਿਆ ਤੇ ਵੇਟਰ ਨੂੰ ਮੈਂ ਕਿਹਾ ਮੈਂ ਯਾਰ ਇਹ ਜਿਹੜੇ ਬੰਦੇ ਨੇ ਨਾ 2 ਇਹ ਜੋ ਵੀ ਖਾਣ ਦੇ ਨਾ ਇਹਨਾਂ ਦਾ ਬਿੱਲ ਨਾ ਲਈ ਮੈਂ ਤੈਨੂੰ ਦੇ ਛੱਡਾਂਗਾ ਆਂਦਾ ਠੀਕ ਹੈ ਉਹਨੂੰ ਬਿੱਲ ਨਾਲ ਹੀ ਗਰਜ ਸੀ ਉਹਨੂੰ ਕੀ ਮਤਲਬ ਭਾਵੇਂ ਉਹ ਦੇਣ ਭਾਵੇਂ ਕੋਈ ਹੋਰ ਦੇ ਹੜ ਤੇ ਮੈਂ ਇਹਨਾਂ ਨੂੰ ਦਸੀ ਨਾ ਕਿੰਨੇ ਪੈਸੇ ਦਿੱਤੇ ਨੇ ਆਂਦਾ ਠੀਕ ਉਹਨਾਂ ਜਿਹੜੇ ਵੇਲੇ ਰੋਟੀ ਖਾ ਲਈ ਹੈ ਨਾ ਨਾਲ ਉਹਨਾਂ ਇੱਕ ਬੋਤਲ ਪੀਤੀ ਕੋਕਾ ਕੋਲਾ ਦੀ ਉਹ ਪਤਾ ਪੁੱਛਦਾ ਉਹਦੇ ਵਿੱਚ ਕੋਕਾ ਕੋਲਾ ਪੀਣਾ ਹੀ ਉਹਨਾਂ ਇੱਕ ਬੋਤਲ ਪੀਤੀ ਜਿਹੜੇ ਮਜ਼ਦੂਰ ਲੋਕ ਮੈਂ ਬੜੀ ਮਿਹਨਤ ਮਜ਼ਦੂਰੀ ਕੀਤੀ ਦਿਹਾੜੀਆਂ ਲਾਈਆਂ ਜਿਹੜਾ ਮਜ਼ਦੂਰੀ ਕਰਦਾ ਦਿਹਾੜੀ ਲੱਗਾ ਹੁੰਦਾ ਉਹ ਰੋਟੀ ਦੇ ਨਾਲ ਬਾਅਦ 'ਚ ਚਾਹ ਜ਼ਰੂਰ ਪੀਂਦਾ ਉਹ ਐਕਟਿਵ ਹੋ ਜਾਂਦਾ ਨਾ ਬੰਦਾ ਉਹਨਾਂ ਬਾਅਦ 'ਚ ਇੱਕ ਚਾਹ ਪੀਤੀ ਤੇ ਉਹਨੂੰ ਵੇਟਰ ਨੂੰ ਪੁੱਛਦੇ ਨੇ ਵੀ ਕਿੰਨਾ ਬਿੱਲ ਹੈ ਤੇ ਵੇਟਰ ਉਹਨਾਂ ਨੂੰ ਆਂਦਾ ਵੀ ਤੁਹਾਡਾ ਬਿੱਲ ਹੋ ਗਿਆ ਉਹ ਇੰਜ ਉਹਨਾਂ ਵੇਖਿਆ ਹੈਰਾਨ ਹੋ ਕੇ ਤੇ ਮੈਨੂੰ ਪਤਾ ਸੀ ਵੇਂਦੇ ਨੇ ਤੇ ਮੈਂ ਆਪਣੇ ਧਿਆਨ ਰੋਟੀ ਖਾਈ ਜਾਂਦਾ ਮੈਂ ਕਿਹਾ ਜੇ ਮੈਂ ਨਾਲ ਵੇਖ ਵੀ ਲਿਆ ਤੇ ਜੀ ਕਰੇ ਤੇ ਅੱਖਾਂ ਦੀ ਇੱਕ ਜ਼ਬਾਨ ਹੁੰਦੀ ਏ
ਜਿਵੇਂ ਜ਼ੁਬਾਨ ਲਫ਼ਜ਼ਾਂ ਦੀ ਇੱਕ ਜ਼ੁਬਾਨ ਹੈ, ਇਸ਼ਾਰੇ ਦੀ ਇੱਕ ਜ਼ੁਬਾਨ ਹੁੰਦੀ ਤੇ ਅੱਖਾਂ ਬੋਲਦੀਆਂ ਨੇ। ਜੇ ਕੋਈ ਪੜਨ ਵਾਲਾ ਹੋਵੇ ਚਿਹਰੇ ਪੜ ਜਾਂਦਾ। ਤੇ ਮੈਂ ਉਹਨਾਂ ਨਾਲ ਅੱਖ ਨਹੀਂ ਮਲਾਈ। ਮੈਂ ਆਖਿਆ ਵੀ ਕਿਤੇ ਵੇ ਸਮਝ ਨਾ ਜਾਣ ਕੇ ਇਹਨੇ ਬਿੱਲ ਦਿੱਤਾ। ਮੈਂ ਆਪਣੇ ਧਿਆਨ ਰੋਟੀ ਖਾਈ ਜਾਵਾਂ। ਵੇਟਰ ਨੂੰ ਪੁੱਛਦੇ ਨੇ ਸਾਡਾ ਬਿੱਲ ਕਿਹਨੇ ਦਿੱਤਾ ਹੈ? ਤੇ ਵੇਟਰ ਬੱਚਾ ਜਿਹਾ ਸੀ, ਉਹ ਹੱਸੀ ਜਾਂਦਾ, ਹੋ ਗਿਆ ਬਿੱਲ ਤੁਹਾਡਾ ਹੋ ਗਿਆ। ਉਹ ਦੋਵਾਂ ਨੇ ਨਾ ਪਰ ਸਭ ਹੱਥ ਕਰਿਓ ਇੰਜ ਹੱਥਾਂ ਤੇ ਹੱਥ ਸੁੱਟ ਕੇ ਨਾ ਤੇ ਆਖਣਾ ਬੜਾ ਸੀ। ਯਕੀਨ ਕਰੋ ਮੇਰੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੋਵਾਂ ਦਾ ਚਿਹਰਾ ਅੱਜ ਵੀ ਮੌਜੂਦ ਹੈ, ਨਕਸ਼ ਕਾਇਮ ਹੈ। ਹੱਥਾਂ ਤੇ ਹੱਥ ਸੁੱਟ ਕੇ ਦੋਵੇਂ ਹੱਸਦੇ ਹੱਸਦੇ ਨਾ ਉਹ ਮਾੜੇ ਜਿਹੇ ਹੋਟਲ ਦੇ ਵਿੱਚੋਂ ਬਾਹਰ ਨਿਕਲ ਗਏ। ਤੇ ਮੈਂ ਉਹਨੂੰ ਵੇਟਰ ਨੂੰ ਆਖਿਆ ਬੱਚੇ ਨੂੰ, ਮੈਂ ਕਿਹਾ ਪੁੱਤਰ ਕਿੰਨਾ ਬਿੱਲ? ਉਹਨੇ ਦੱਸਿਆ ਵੀ ਇੰਨਾ। ਕਿੰਨਾ ਕੁ ਵੀ ਬਿੱਲ ਹੋਣਾ? ਮੈਂ ਉਹਨਾਂ ਨੂੰ ਦੇ ਛੜਿਆ। ਜਦੋਂ ਮੈਂ ਆਪਣੀ ਰੋਟੀ ਖਾ ਲਈ ਨਾ ਤੇ ਵੇਟਰ ਨੂੰ ਮੈਂ ਆਖਿਆ, ਮੈਂ ਪੁੱਤਰ ਮੇਰਾ ਬਿੱਲ ਲਿਆ। ਤੇ ਆਖਣ ਲੱਗਾ ਭਾਈ ਤੁਹਾਡਾ ਬਿੱਲ ਵੀ ਹੋ ਗਿਆ। ਨਹੀਂ ਸਮਝੇ ਗੱਲ? ਵਾਹ ਵਾਹ। ਹੁਣ ਮੈਂ ਉਹਨਾਂ ਮਜ਼ਦੂਰਾਂ ਵਾਂਗੂ ਹੀ ਮੈਂ ਵੀ ਹੈਰਾਨ ਹੋ ਕੇ ਤੇ ਮੈਂ ਕਿਹਾ ਮੇਰਾ ਬਿੱਲ ਕਿਹਨੇ ਦਿੱਤਾ? ਅਗਵਾਸੀ ਰਿਹਾ ਤਾਂ ਤੁਸੀਂ ਵੀ ਇਹ ਗੱਲ ਛੱਡੋ, ਤੁਹਾਡਾ ਬਿੱਲ ਵੀ ਹੋਇਆ। ਕੀ ਬਾਤ। ਅੱਲਾ ਆਂਦਾ ਹੁਣ ਮੇਰੇ ਤੇ ਸਾਨ ਚਾੜਨ ਲੈਣਾ ਮੈਂ ਸਾਨ ਤੇਰਾ। ਮੈਂ ਗਣੀ ਆ, ਮੈਂ ਦਾਤਾ ਵਾਂ। ਮੈਂ ਪੱਥਰ ਕੀੜੇ ਨੂੰ ਰੋਟੀ ਦੇ ਸਕਣਾ ਵਾ, ਰਿਜ਼ਕ ਦੇ ਸਕਣਾ। ਤੂੰ ਮੇਰੇ ਤੇ ਸਾਨ ਚੜਨ। ਅੱਲਾ ਏਡੀ ਬਾਬਰਕਤ ਔਰ ਏਡੀ ਗਯੂਰ ਜ਼ਾਤ ਹੈ, ਅੱਲਾ ਕਿਸੇ ਦਾ ਸਾਨ ਲੈਂਦਾ ਹੀ ਨਹੀਂ। ਕਦੀ ਅਸੀਂ ਅੱਲਾ ਨਾਲ ਤਜਾਰਤ ਕਰਕੇ ਤੇ ਵੇਖੀਏ। ਜਿਹੜੇ ਲੋਕ ਆਂਦੇ ਨੇ ਸਦਕਾ ਦਿੱਤਿਆਂ, ਜ਼ਕਾਤ ਦਿੱਤਿਆਂ ਹੋਰੇ ਮਾਲ ਘਟ ਜਾਏਗਾ, ਨਾ ਨਾ ਨਾ, ਮਾਲ ਪਾਕ ਹੁੰਦਾ। ਆਖਰੀ ਗੱਲ, ਜਦੋਂ ਤਜਾਰਤ ਹੁੰਦੀ ਹੈ ਅੱਲਾ ਦੇ ਨਾਲ, ਜਦੋਂ ਸੌਦਾ ਵਟਾ ਹੁੰਦਾ ਅੱਲਾ ਦੇ ਨਾਲ, ਅੱਲਾ ਪਾਕ ਦੀ ਜ਼ਾਤ ਉਸ ਬੰਦੇ ਨੂੰ 10 ਦੁਨੀਆ ਤੇ 70 ਆਖਰਤ ਦਿੰਦਾ। ਲੇਕਿਨ ਯਕੀਨ ਹੋਣਾ ਚਾਹੀਦਾ। ਸਾਡਾ ਈਮਾਨ ਕਮਜ਼ੋਰ ਹੈ। ਜੇ ਅਗਰ ਸਾਡਾ ਯਕੀਨ ਹੋਵੇ ਇਸ ਗੱਲ ਦੇ ਉੱਤੇ, ਯਕੀਨ ਕਰਕੇ ਜਾਣੋ, ਕੋਈ ਬੰਦੇ ਨੂੰ ਫਿਰ ਉਰਾਂ ਪਰਾਂ ਥੋਈਆਂ ਤੱਕਣ ਦੀ ਲੋੜ ਨਹੀਂ ਪੈਂਦੀ। ਸ਼ੇਰ ਆ ਗਿਆ ਯਾਦ ਕੇ, ਜੋ ਯकीन की राह पर चल पड़े उन्हें मंजिलों ने पनाह दी, जिन्हें वसवसों ने डरा दिया वो कदम कदम पर बह गए। क्या बात। वाह वाह। ਜਿਹੜੀ ਗੱਲ ਉਹ ਖਤਮ ਹੋ ਚਲੀ। ਮੇਰੀ ਗੱਲ ਸਿਰਫ ਇੰਨੀ ਕਿ ਸਾਰੀ ਹੈ, ਅਗਰ ਅਸੀਂ ਕੋਈ ਹਰਾਮ ਦਾ ਮਾਲ ਕਮਾਨੇ ਵੀ ਆ, 2 ਨੰਬਰੀ ਕਰਕੇ, ਫਰਾਡ ਕਰਕੇ, ਧੋਖਾ ਕਰਕੇ, 2 ਨੰਬਰੀ ਅਗਰ ਅਸੀਂ ਮਾਲ ਕਮਾਨੇ ਆ, ਨਿਕਲਦਾ ਕਿੰਜ? ਰੁਪਈਆ ਲੱਖ ਮਿਸਾਲ ਦੇ ਤੌਰ ਦੇ ਉੱਤੇ, ਹਾਂ ਸਾਬਾਂ ਨੂੰ ਠੱਗੀ ਲਾ ਕੇ ਤੇ ਮੁੱਛ ਲਿਆ। ਸਾਨੂੰ ਨਜ਼ਰ ਆਇਆ ਕਿ ਰੁਪਈਏ ਲੱਖ ਦੀ ਕਾਪੀ ਮੇਰੇ ਕੋਲ ਆ ਗਈ। ਜੀ ਕਰੇ ਤੇ ਘਰ ਦਾ ਕੋਈ ਜੀ ਬਿਮਾਰ ਹੋ ਗਿਆ, ਫੌਰੀ ਐਮਰਜੈਂਸੀ ਉਹਨੂੰ ਹਸਪਤਾਲ ਖੜਨਾ ਪੈ ਗਿਆ। ਕਾਊਂਟਰ ਤੇ ਜਾਂਦਿਆਂ ਸਾਰੋਂ ਨੇ ਆਖਿਆ ਰੁਪਈਆ 30,000 ਜਮ੍ਹਾਂ ਕਰਾਓ, ਐਮਰਜੈਂਸੀ ਕੇਸ। ਲੱਖ ਦੀ ਠੱਗੀ ਮੈਂ ਤੁਹਾਨੂੰ ਲਾਈ ਸੀ, 30,000 ਨਿਕਲ ਗਿਆ ਵਿੱਚੋਂ। ਉਹਨੇ ਆਖਿਆ ਆਕਸੀਜਨ ਲਾ ਦਿਓ, ਫਲਾਨ ਕਰ ਦਿਓ, ਇਹਨੂੰ ਵੈਂਟੀਲੇਟਰ ਤੇ ਲਾ ਦਿਓ। ਉਹ ਐਮਰਜੈਂਸੀ ਕੇਸ ਬਣ ਗਿਆ। ਉਹਨੇ ਆਖਣਾ ਜੀ ਇੰਨੀ ਫੀਸ, ਡਾਕਟਰ ਸਾਹਿਬ ਬਾਹਰੋਂ ਮੰਗਵਾਉਣ, ਲਾਹੌਰੋਂ ਆਉਣੇ ਪੈਣੇ ਨੇ ਡਾਕਟਰ ਸਾਹਿਬ। ਹੋ ਗਿਆ 2 ਦਿਨ ਰੱਖਿਆ, 70,000 ਰੁਪਈਆ ਤੇ ਕਮਰੇ ਦੇ ਚਾਰਜਸ ਨੇ ਵਗੈਰਾ ਵਗੈਰਾ, ਦਵਾਈਆਂ ਲਓ ਜੀ, ਰੁਪਈਆ ਲੱਖ ਗਿਆ ਨਾ, ਲੱਖ ਗਿਆ। 60 65 70,000 ਟੁਰ ਗਿਆ ਮਿਸਾਲ ਦੇ ਤੌਰ ਤੇ। ਜੇ ਹੋਵੇ ਕਮਾਈ ਹਲਾਲ ਦੀ, ਉਹਦੇ ਵਿੱਚ ਬਰਕਤ ਇੰਜ ਪੈਂਦੀ ਹੈ ਕਿ ਥੋੜੀ ਕਮਾਈ ਵੀ ਹੋਵੇ ਤੇ ਅੱਲਾਹ ਪਾਕ ਦੀ ਜ਼ਾਤ ਅਜ਼ਮਾਇਸ਼ਾਂ ਮੁਸੀਬਤਾਂ ਤੋਂ ਬਚਾਈ ਰੱਖਦੀ। ਕਮਾਈ ਆਈ ਹੋਵੇ ਹਰਾਮ ਦੀ, ਫਿਰ ਉਹ ਜਾਂਦੀ ਵੀ ਹਰਾਮ। ਲੋਕ ਆਂਦੇ ਨੇ ਕਿ ਯਾਰ ਜਿਵੇਂ ਆਏ ਨੇ ਉਵੇਂ ਹੀ ਗਏ ਨੇ। ਖੂਹ ਦੀ ਮਿੱਟੀ ਫਿਰ ਖੂਹ ਵਿੱਚ ਲੱਗਦੀ। ਗੱਲ ਦੀ ਆਖਰੀ ਨਤੀਜਾ ਖਲਾਸਾ ਮੁਰਾਲ ਇਹ ਵੇ, ਜਿਹੜੇ ਬੰਦੇ ਹੁੰਦੇ ਨੇ ਨਾਦਾਨ, ਕਮ ਅਕਲ, ਬੇਵਕੂਫ, ਜਿਹੜੇ ਇਸ ਇਸ਼ਾਰੇ ਨੂੰ, ਇਸ ਗੱਲ ਨੂੰ ਨਹੀਂ ਸਮਝਦੇ, ਉਹਨਾਂ ਪਤਾ ਕੀ ਸੋਚਣਾ ਕਿ ਜਿਵੇਂ ਜੀ ਬਿਮਾਰ ਹੋ ਗਏ ਸਨ, ਜੇ ਰੁਪਈਆ ਲੱਖ ਮੇਰੇ ਕੋਲ ਨਾ ਹੁੰਦਾ ਕੰਮ ਤੇ ਖਰਾਬ। ਉਹਨੇ ਇਸ ਗੱਲ ਨੂੰ ਜ਼ੇਨ ਚ ਰੱਖ ਕੇ ਫਿਰ 2 ਲੱਖ ਦੀ ਲਾਣੀ। ਕਮਰਾ ਜੇ ਤੇਰੇ ਕੋਲ ਹਲਾਲ ਦੇ ਹੁੰਦੇ 30,000, 20,000 ਜਾਂ 50,000, ਜੇ ਉਹ ਜੀ ਤੈਨੂੰ ਮੁਸੀਬਤ ਹੀ ਨਾ ਪੈਂਦੀ ਉਂਝ ਦੀ, ਤੇਰੇ ਉਹ ਥੋੜੀ ਦੇ ਵਿੱਚ ਹੀ ਬਰਕਤ ਪੈ ਜਾਣੀ। ਮੈਂ ਹੋ ਗਿਆ ਇੱਕ ਗੱਲ ਕੀਤੀ ਜਿਹੜੀ ਮਹਿਫਲ ਦੇ ਵਿੱਚ ਕੋਈ ਸਿੱਖਣ ਨੂੰ ਨਾ ਮਿਲੇ। ਮੈਂ ਤੁਹਾਡਾ ਟਾਈਮ ਲਿਆ ਮਾਜ਼ਰਤ ਦੇ ਨਾਲ, ਥੋੜੀ ਜਿਹੀ ਗੱਲ ਲੰਮੀ ਹੋ ਗਈ ਹੈ। ਆ ਬੋਰ ਹੋ ਗਏ ਹੋ ਤੁਸੀਂ ਸਾਰੇ ਗੱਲ ਸੁਣੇ।